का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਸੈਨ ਫਰਾਂਸਿਸਕੋ ਕੈਲੀਫੋਰਨੀਆ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਸੈਨ ਫਰਾਂਸਿਸਕੋ ਸ਼ਹਿਰ, ਉਹਦੇ ਡਾਊਨਟਾਊਨ ਦੇ ਵਿੱਚ ਖੜੇ ਆ। ਅੱਜ ਇੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ, ਤੇ ਨਾਲ ਹੀ ਨਾਲ ਜੂਨ 84 ਦਾ ਜਿਹੜਾ ਘੱਲੂਘਾਰਾ ਆਇਆ ਉਹਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਡਾਊਨਟਾਊਨ ਦੇ ਵਿੱਚ, ਜਿਹੜਾ ਕਿ 2nd ਸਟਰੀਟ ਦੇ ਉੱਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਜਾਣਾ ਆ। ਇੱਥੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਹੇਠ ਨਗਰ ਕੀਰਤਨ ਕੱਢਿਆ ਜਾ ਰਿਹਾ। 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਨਾਲ ਹੀ ਨਾਲ 84 ਤੋਂ ਬਾਅਦ ਦਾ ਜਿਹੜਾ ਸਿੱਖ ਸਟਰਗਲ ਹੈ, ਵਿਸ਼ੇਸ਼ ਖਾਸ ਤੌਰ ਤੇ ਜਦੋਂ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਣ ਅਹਿਦ ਦੁਬਾਰਾ ਦ੍ਰਿੜ ਕਰਵਾਇਆ ਜਾ ਰਿਹਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਹੱਲ ਨਹੀਂ ਕੀਤੇ ਜਾ ਸਕਦੇ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅੱਜ ਅਸੀਂ ਇਸ ਨਗਰ ਕੀਰਤਨ ਦੀ ਕਵਰੇਜ ਦੀ ਸ਼ੁਰੂਆਤ ਕਰ ਰਹੇ ਹਾਂ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੀਆਂ ਤਿਆਰੀਆਂ ਨੇ ਚੱਲ ਰਹੀਆਂ ਨੇ, ਸੰਗਤ ਇਕੱਠੀ ਹੋ ਰਹੀ ਹੈ। ਇੱਥੋਂ ਸ਼ੁਰੂਆਤ ਹੋਣੀ ਹੈ ਨਗਰ ਕੀਰਤਨ ਦੀ ਤੇ ਫਿਰ ਅੱਗੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਾ ਕੇ ਉੱਥੇ ਸਟੇਜ ਲੱਗਣੀ ਹੈ। ਤੇ ਜਿਹੜੇ ਅੱਜ ਅਹਿਮ ਬੁਲਾਰੇ ਨੇ, ਅਜਮੇਰ ਸਿੰਘ ਜਿਹੜੇ ਸਿੱਖ ਇੰਟੈਲੈਕਚੁਅਲ ਨੇ, ਆਥਰ ਨੇ, ਉਹ ਪੰਜਾਬ ਤੋਂ ਪਹੁੰਚੇ ਹੋਏ ਆ। ਡਾਕਟਰ ਇਕਤਦਾਰ ਕਰਾਮਤ ਚੀਮਾ ਇੰਗਲੈਂਡ ਤੋਂ ਆਏ ਆ, ਜਿਹੜੇ UN ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ। ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ, ਹੋਰ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਬ੍ਰਦਰ ਨੇ ਵੱਡੇ, ਉਹ ਭਾਈ ਅਮਰੀਕ ਸਿੰਘ ਦੇ ਬੇਟੇ ਨੇ। ਉਹਨਾਂ ਨੇ ਵੀ ਅੱਜ ਇਸ ਸਟੇਜ ਤੋਂ ਜਾਂ ਇਸ ਨਗਰ ਕੀਰਤਨ ਨੂੰ ਸੰਬੋਧਨ ਕਰਨਾ। ਸੋ ਆਓ ਇਸ ਨਗਰ ਕੀਰਤਨ ਦਾ ਜਿੱਥੇ ਹਿੱਸਾ ਬਣਦੇ ਆ, ਨਾਲ ਹੀ ਨਾਲ ਇੱਥੇ ਜਿਹੜੇ ਪੰਥਕ ਜਿਹੜੀਆਂ ਸ਼ਖਸੀਅਤਾਂ ਨੇ, ਬੇ ਏਰੀਏ ਦੀਆਂ ਹੋਣ ਜਾਂ ਅਮਰੀਕਾ ਭਰ ਤੋਂ ਜਿਹੜੀਆਂ ਪਹੁੰਚੀਆਂ ਨੇ, ਉਹਨਾਂ ਦੇ ਵੀ ਅੱਜ ਇਸ ਦਿਹਾੜੇ ਦੇ ਮੌਕੇ ਘੱਲੂਘਾਰੇ ਨੂੰ ਯਾਦ ਕਰਦੇ ਆ, ਉਹਨਾਂ ਦੇ ਵਿਚਾਰ ਵੀ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਭਰਨ ਲਈ ਪਹੁੰਚੀ ਹੋਈ ਸੰਗਤ ਜੀ, ਅੱਜ ਸੈਨ ਫਰਾਂਸਿਸਕੋ ਸ਼ਹਿਰ ਵਿਖੇ 5 ਜੂਨ 84 ਦੇ ਮਾਣ ਮੱਤੇ ਸ਼ਹੀਦਾਂ ਦੀ ਯਾਦ ਵਿੱਚ ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਜੋ 7ਵਾਂ ਮਹਾਨ ਨਗਰ ਕੀਰਤਨ ਤੇ ਸੋਵਰਨਟੀ ਮਾਰਚ ਹੈ, ਉਹ ਸੈਨ ਫਰਾਂਸਿਸਕੋ ਸ਼ਹਿਰ ਦੇ ਡਾਊਨਟਾਊਨ ਵਿੱਚ 2nd ਸਟਰੀਟ ਤੇ ਮਾਰਕੀਟ ਸਟਰੀਟ ਤੋਂ ਸ਼ੁਰੂ ਹੋਣ ਲਈ ਤਿਆਰ ਹੈ। ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਾਰੇ ਕੈਲੀਫੋਰਨੀਆ ਦੇ ਕੋਨੇ-ਕੋਨੇ ਤੋਂ ਪਹੁੰਚ ਚੁੱਕੀਆਂ ਹਨ। ਬਾਕੀ ਵੀ ਸੰਗਤ ਜੋ ਰਾਹ ਵਿੱਚ ਹੈ ਜਾਂ ਜੋ ਆ ਰਹੇ ਹਨ, ਬੇਨਤੀ ਆ ਕਿ ਛੇਤੀ ਤੋਂ ਛੇਤੀ ਪਹੁੰਚੋ। ਤਕਰੀਬਨ 11:30 ਵਜੇ ਦੇ ਲਾਗੇ ਜੋ ਮਾਰਚ ਹੈ ਇੱਥੋਂ ਸ਼ੁਰੂ ਹੋ ਜਾਣਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਾਲਕੀਆਂ ਆਲਰੇਡੀ ਸੁਸ਼ੋਭਿਤ ਹਨ। ਗੁਰੂ ਦੇ ਕਵੀਸ਼ਰ ਢਾਡੀ ਵੀਰ ਕੌਮੀ ਯੋਧਿਆਂ ਦੀਆਂ ਵਾਰਾਂ ਨੇ ਉਹ ਸੁਣਾ ਰਹੇ ਹਨ। ਕੈਲੀਫੋਰਨੀਆ ਦੀ ਧਰਤੀ ਦਾ ਇੱਕ ਮਹਾਨ ਇਤਿਹਾਸਕ ਸਮਾਗਮ ਜੋ ਜੂਨ 84 ਵੇਲੇ ਸਾਡੀ ਕੌਮ ਦੇ ਸ਼ਹੀਦਾਂ ਤੇ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਸਿਰ ਵੱਢਵੀਂ ਇੱਕ ਸਾਡੀ ਅਣਖਾਂ ਨਾਲ ਭਰਪੂਰ ਰੋਹ ਰੱਤੀ ਲੜਾਈ ਆ, ਜਿਹੜੀ ਉਹ ਕੌਮ ਦੀ ਝੋਲੀ ਪਾਈ ਆ। ਚਮਕੌਰ ਦੀ ਗੜੀ ਦੇ ਇਤਿਹਾਸ ਨੇ ਸਾਡੇ ਸੂਰਮਿਆਂ ਨੇ ਦੁਹਰਾਏ। ਹਿੰਦੁਸਤਾਨ ਦੀ ਪੂਰੀ ਚੜ੍ਹ ਕੇ ਆਈ ਹੋਈ, ਪੂਰੀ ਵਿਜੇਤਾ ਟੈਂਕਾਂ ਨੂੰ ਲੈ ਕੇ ਪਹੁੰਚੀ ਹੋਈ ਉੱਥੇ ਫੌਜ ਨੂੰ ਸਾਡੇ ਸੂਰਮਿਆਂ ਨੇ ਗੁਰੂ ਦੇ ਆਸ਼ਿਆਂ ਨਾਲ ਸੈਂਕੜੇ ਕੋ ਸਿੰਘਾਂ ਨੇ ਜੋ ਲੜਾਈ ਦਿੱਤੀ, ਜਿੰਨੀ ਬਹਾਦਰੀ ਨਾਲ ਸੂਰਬੀਰਤਾ ਨਾਲ ਸ਼ਹੀਦੀਆਂ ਪਾਈਆਂ, ਸਾਡੀ ਕੌਮ ਨੂੰ ਆਪਣੇ ਰਾਜ ਭਾਗ ਖਾਲਿਸਤਾਨ ਦੀ ਲੜਾਈ ਨੂੰ ਇੱਕ ਵੱਖਰੀ ਪਿਉਂਦ ਚੜਾ ਕੇ ਗਏ ਹਨ, ਇੱਕ ਵੱਖਰਾ ਸਾਨੂੰ ਸੰਦੇਸ਼ ਦੇ ਕੇ ਗਏ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੋ ਸਾਡੇ ਲਈ ਇੱਕ ਹੋਮਵਰਕ ਦੇ ਕੇ ਗਏ ਹਨ ਕਿ ਸਿੱਖ ਕੌਮ ਦਾ ਆਪਣੇ ਰਾਜ ਦੀ ਪ੍ਰਾਪਤੀ ਲਈ ਹਰ ਪਲ ਹਰ ਘੜੀ ਜੂਝਦੇ ਰਹਿਣਾ ਲਾਜ਼ਮੀ ਹੈ। ਇਹ ਜੋ ਵੱਡੇ ਨਗਰ ਕੀਰਤਨ ਦੁਨੀਆ ਦੇ ਇਹਨਾਂ ਦੇ ਮਹਾਨ ਨਗਰਾਂ ਦੇ ਵਿੱਚ ਹੋ ਰਹੇ ਹਨ, ਇਹ ਸਾਡੀ ਉਸ ਜੱਦੋ ਜਹਿਦ ਨੂੰ ਜਾਰੀ ਰੱਖਣ ਦੀ ਜੱਦੋ ਜਹਿਦ ਦਾ ਇੱਕ ਹਿੱਸਾ ਹਨ। ਸੋ ਬੜੀ ਖੁਸ਼ੀ ਹੋਈ ਹੈ ਸੰਗਤਾਂ ਨੂੰ ਦੇਖ ਕੇ ਵੀ ਇਸ ਇੱਕ ਬੜੇ ਯੂਨੀਕ ਸੁਨੇਹਾ ਦੇਣ ਵਾਲੇ ਇਸ ਮਾਰਚ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਹਨ। ਗੁਰੂ ਦੇ ਢਾਡੀ
ਜਕਾਰੇ ਗੁਰੂ ਸਾਹਿਬ ਦੇ ਬੁਲੰਦ ਕਰ ਰਹੇ ਹਨ। ਇਹਨਾਂ ਸ਼ਬਦਾਂ ਦੇ ਨਾਲ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਦਾ ਵਿਚਾਰ ਕਰੀ ਲੋ, ਛੇਤੀ ਛੇਤੀ ਫੌਜਾਂ ਨੂੰ ਤਿਆਰ ਕਰੀ ਲੋ। ਆਖਦਾ ਕਰਾਇਆ ਸਿੱਖਾਂ ਲਈ ਜੋ ਦਿੱਲੀ ਦੀ, ਸਾਰੀ ਕਿਸੇ ਦੀ ਨਾ ਸੋਚ ਵੇਖੀਏ। ਇਹ ਕੀ ਨਾ ਸ਼ੇਰ ਹੁੰਦਾ ਮਾਣ ਬੀਬੀ ਜੀ, ਬੱਬਰ ਸ਼ੇਰਾਂ ਜੀ ਉੱਤੇ ਫੌਜ ਵੇਖੀਏ। ਇਹ ਕੀ ਨਾ ਸ਼ੇਰ ਹੁੰਦਾ ਮਾਣ ਬੀਬੀ ਜੀ, ਬੱਬਰ ਸ਼ੇਰਾਂ ਜੀ ਉੱਤੇ ਫੌਜ ਵੇਖੀਏ। ਜੈ ਤੇ ਗੰ ਖਗ ਖੰਡ ਬਿਹੰਡੰ ਸ੍ਰੀ ਅਕਾਲ। ਖਗ ਖੰਡ ਬਿਹੰਡੰ ਖਾਲਦਲ ਖੰਡਨ ਅਤਰ ਮੰਡਨ ਦਰਬੰਡਨ ਬੁਝੀ ਡੰਡਿਆ ਖੰਡਨ ਤੇਜ ਪ੍ਰਚੰਡਨ ਜੋਤਿਆ ਮੰਡਨ ਪਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਤਰਨੰ ਕਿਲਬਿਕ ਹਰਨੰ ਅਸਰਨੰ। ਜੈ ਜੈ ਜਗਤਾਰਕ ਸ੍ਰਿਸ਼ਟੀ ਉਬਾਰਨ ਮੰਤ੍ਰਿਤ ਪਾਰਨ। ਜੈ ਤੇ ਗੰ ਜੈ ਤੇ ਗੰ ਜੈ ਜੈ ਜਗਤਾਰਕ ਸ੍ਰਿਸ਼ਟੀ ਉਬਾਰਨ ਮੰਤ੍ਰਿਤ ਪਾਰਨ। ਜੈ ਤੇ ਗੰ ਬਲੇ ਸੋਨਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਨ ਪੰਸਕੋ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤੇ ਉਹਨਾਂ ਮਹਾਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ। ਇੱਕ ਫਰੀडम ਮਾਰਚ ਹੋਣ ਜਾ ਰਹੀ ਆ। ਮੈਂ ਸਿੱਖ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਆਪਾਂ ਰਲ ਕੇ ਨਿਸ਼ਾਨ ਸਾਹਿਬ ਦੇ ਥੱਲੇ ਅੱਜ ਇਕੱਠੇ ਹੋ ਕੇ ਫਰੀडम ਮਾਰਚ ਕਰਨੀ ਆ। ਸਾਰੇ ਹੀ ਗੁਰੂ ਘਰ, ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਾਰੇ ਹੀ ਸੇਵਾਦਾਰ ਇਸ ਗੱਲ ਦੇ ਬੜੇ ਵਧਾਈ ਦੇ ਪਾਤਰ ਹਨ ਕਿ ਆਪਾਂ ਸਾਰੇ ਰਲ ਕੇ ਇਸ ਦਿਨ ਨੂੰ ਮਨਾਉਣ ਜਾ ਰਹੇ ਆ। ਆਓ ਰਲ ਕੇ ਕੌਮ ਵੱਲੋਂ ਦੁਨੀਆ ਭਰ ਵਿੱਚ ਇੱਕ ਸੁਨੇਹਾ ਦੇਈਏ ਕਿ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀ ਹੈ। ਆਓ ਇਸ ਫਰੀडम ਮਾਰਚ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਤੁਸੀਂ ਅੱਜ ਇਸ ਸੈਨ ਫਰਾਂਸਿਸਕੋ ਦੀ ਧਰਤੀ ਤੇ ਆ ਕੇ ਕੌਮ ਦੇ ਮਹਾਨ ਸ਼ਹੀਦ, ਪਹਿਲੇ ਸ਼ਹੀਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤਤੀਆਂ ਤਵੀਆਂ ਤੇ ਸ਼ਾਂਤੀ ਤੇ ਪੁੰਜ ਸ਼ਹੀਦੀ ਪ੍ਰਾਪਤ ਕੀਤੀ ਅਤੇ 1984 ਦੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਨਗਰ ਕੀਰਤਨ ਨਿਕਲਿਆ ਹੈ। ਜੋ ਨਗਰ ਕੀਰਤਨ 3 ਸਾਲ ਪਹਿਲਾਂ ਬੰਦ ਹੋ ਗਿਆ ਸੀ ਕਿਉਂਕਿ ਕਰੋਨਾ ਮਹਾਮਾਰੀ ਕਰਕੇ। ਅੱਜ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਮੁੱਚੀਆਂ ਜਥੇਬੰਦੀਆਂ ਰਲ ਕੇ ਇਹ ਉਦਮ ਕਰਕੇ ਨਗਰ ਕੀਰਤਨ ਫਰੀडम ਮਾਰਚ ਜੋ ਇਹ ਆਯੋਜਿਤ ਕੀਤੀ ਹੈ। ਸੰਗਤਾਂ ਨੂੰ ਜੀ ਆਇਆਂ ਅਤੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ। ਅੱਜ ਪੰਥ ਦੇ ਮਹਾਨ ਬੁਲਾਰੇ ਜੋ ਸਵਿਸ ਸੈਂਟਰ ਵਿੱਚ ਜਾ ਕੇ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਬੜੇ ਹੀ ਸੂਝਵਾਨ ਅਤੇ ਪੰਥਕ ਬੁਲਾਰੇ ਨੇ, ਜਿਨ੍ਹਾਂ ਵਿੱਚੋਂ ਭਾਈ ਅਜਮੇਰ ਸਿੰਘ ਜੀ ਪ੍ਰੋਫੈਸਰ ਨੇ ਜੋ ਕਿਤਾਬਾਂ ਲਿਖੀਆਂ, ਦੂਸਰੇ ਭਾਈ ਅਖਤਰ ਚੀਮਾ ਜੀ ਜੋ UNO ਦੇ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ, ਅਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਛੋਟੇ ਬ੍ਰਦਰ ਭਾਈ ਅਮਰਜੀਤ ਸਿੰਘ ਜੀ ਜੋ ਸਪੈਸ਼ਲ ਉਚੇਚੇ ਤੌਰ ਤੇ ਇੱਥੇ ਆਏ ਆ, ਭਾਈ ਤਰਲੋਚਨ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ, ਅਤੇ ਬਖਸ਼ੀਸ਼ ਸਿੰਘ ਜੀ ਜੋ ਡਾਕਟਰ ਬਖਸ਼ੀਸ਼ ਸਿੰਘ 2020 ਦੇ ਜੋ ਸੇਵਾਦਾਰ ਨੇ, ਅਤੇ ਇਹ ਸਾਰੇ ਬੁਲਾਰੇ ਆਪ ਸੰਗਤਾਂ ਦੇ ਉੱਥੇ ਦਰਸ਼ਨ ਕਰਨਗੇ। ਆਓ ਆਪਾਂ ਇੱਥੇ ਪਹੁੰਚ ਗਏ। ਜਿਹੜੇ ਘਰਾਂ 'ਚ ਵੀ ਬੈਠ ਕੇ ਸੁਣ ਰਹੇ ਆ, ਦਵਾ ਦਵਾ ਜਲਦੀ ਪਹੁੰਚੋ। ਹੁਣ ਨਗਰ ਕੀਰਤਨ ਸ਼ੁਰੂ ਹੋਣ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਮੂਹ ਸਾਧ ਸੰਗਤ ਨੂੰ ਫਤਿਹ ਬੁਲਾਉਂਦੇ ਆ। ਦੁਬਾਰਾ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ 1984 ਦੇ ਘੱਲੂ ਘਾਰੇ ਦੀ ਯਾਦ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ। ਜਿਹੜੇ ਸਮੂਹ ਸਿੰਘ ਸਿੰਘਣੀਆਂ, ਬਾਲ ਬੱਚੇ ਸ਼ਹੀਦ ਹੋਏ ਨੇ,
ਉਹਨਾਂ ਦੀ ਯਾਦ ਨੂੰ ਮੁੱਖ ਰੱਖ ਕੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਤਾ ਲੱਗ ਸਕੇ ਕਿ ਸਿੱਖ ਕੌਮ ਨਾਲ ਕਿਸ ਤਰਾਸ਼ਦੀ ਦਾ ਸ਼ਿਕਾਰ ਹੋਈ ਹੈ ਤੇ ਕਿਸ ਨਸਲਕੁਸ਼ੀ ਦਾ ਸ਼ਿਕਾਰ ਹੋਈ ਹੈ, ਜੋ ਕਿ ਅੱਜ ਵੀ ਚੱਲਦਾ ਆ ਰਿਹਾ ਅੱਗੇ। ਤੇ ਇਸੇ ਚੀਜ਼ ਨੂੰ ਅੱਗੇ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਵੀ ਸਾਨੂੰ ਕਿਉਂ ਸਾਡਾ ਆਪਣਾ ਘਰ ਚਾਹੀਦਾ, ਸਾਡੇ ਨਾਲ ਕਿਹੜੀ ਚੀਜ਼ ਦੇ ਵਿਤਕਰੇ ਹੋ ਰਹੇ ਨੇ, ਤੇ ਤਾਂ ਕਿ ਅਸੀਂ ਵਿਦੇਸ਼ਾਂ ਨੂੰ ਦੱਸ ਸਕੀਏ ਬਈ ਸਿੱਖ ਆਪਣੇ ਘਰ ਦੀ ਕਿਉਂ ਮੰਗ ਕਰਦੇ ਆ। ਤੇ ਧੰਨਵਾਦ। ਤੇ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਨਾ ਚਾਹੁੰਦੇ ਆ, ਅਸੀਂ ਇਹਨਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ, ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਸਾਡੀ ਪੱਗ ਦੀ ਪਛਾਣ ਤੇ ਸਾਡੀ ਪਛਾਣ ਨੂੰ ਹਜੇ ਵੀ ਜੋ ਮੁਕਾਮ ਮਿਲਣਾ ਚਾਹੀਦਾ ਹਜੇ ਤੱਕ ਅਸੀਂ ਪ੍ਰਾਪਤ ਨਹੀਂ ਕਰ ਸਕੇ। ਸਾਡੇ ਉੱਥੇ ਓਕ ਕ੍ਰੀਕ ਗੁਰੂ ਘਰ ਦੇ ਵਿੱਚ ਜੋ ਇੱਕ ਘਟਨਾ ਵਾਪਰੀ ਸੀਗੀ, 10 ਸਾਲ ਹੋ ਚੁੱਕੇ ਨੇ ਉਸ ਨੂੰ, ਤੇ ਉਸ ਦੇ ਉਪਲਕਸ਼ ਦੇ ਵਿੱਚ ਤੇ ਅਸੀਂ ਇੱਕ ਰਾਈਡ ਰੱਖੀ ਹੋਈ ਹੈ, ਰਾਈਡ ਅਗੇਂਸਟ ਹੇਟ। ਸਿੱਖ ਮੋਟਰਸਾਈਕਲ ਕਲੱਬ ਵੱਲੋਂ ਅਸੀਂ ਕੈਲੀਫੋਰਨੀਆ ਤੋਂ ਚੱਲ ਕੇ ਵਿਸਕੌਨਸਨ ਜਾ ਰਹੇ ਹਾਂ ਤੇ ਅਗਸਤ ਦੇ ਵਿੱਚ ਅਸੀਂ ਇਹ ਰਾਈਡ ਕਰਨੀ ਹੈ। ਤੇ ਜੋ ਅਸੀਂ ਸੰਗਤ ਤੋਂ ਪੁਰਜੋਰ ਮੰਗ ਕਰਦੇ ਹਾਂ ਵੀ ਉਹ ਸਾਡਾ ਹੌਸਲਾ ਅਫਜ਼ਾਈ ਕਰਨ ਤੇ ਕਿਸੇ ਤਰ੍ਹਾਂ ਦੀ ਵੀ ਸਾਡੀ ਮਦਦ ਕਰ ਸਕਦੇ ਆ ਤਾਂ ਜ਼ਰੂਰ ਕਰਨ। ਸਾਨੂੰ ਫੇਸਬੁੱਕ ਤੇ ਤੁਸੀਂ ਫੋਲੋ ਕਰ ਸਕਦੇ ਹੋ, ਉੱਥੇ ਜਾ ਕੇ ਤੁਸੀਂ ਸਾਡੇ ਫੋਨ ਨੰਬਰ ਲੈ ਸਕਦੇ ਹੋ। ਸਾਨੂੰ ਡੋਨੇਸ਼ਨਸ ਦੀ ਲੋੜ ਹੈ ਤੇ ਜੇ ਤੁਸੀਂ ਸਾਡੇ ਨਾਲ ਰਾਈਡ ਕਰਨਾ ਚਾਹੁੰਦੇ ਤਾਂ ਰਾਈਡ ਵੀ ਕਰ ਸਕਦੇ ਹੋ। ਗੱਡੀ ਲੈ ਕੇ ਜਾਣਾ ਚਾਹੁੰਦੇ ਗੱਡੀ ਲੈ ਕੇ ਵੀ ਆ ਸਕਦੇ ਹੋ। ਇੰਨਾ ਕਹਿੰਦੇ ਹੋਏ ਕਿ ਮੈਂ ਤਾਂ ਜੱਜ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, TV 84 ਤੇ ਸਾਰੇ ਦੇਖਣ ਵਾਲੇ ਸਾਡੇ ਮਿੱਤਰਾਂ ਨੂੰ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਸੈਨ ਫਰਾਂਸਿਸਕੋ ਦੀ ਇਸ ਧਰਤੀ ਤੇ ਜਿੱਥੇ ਕਦੇ UN ਦਾ ਚਾਰਟਰ ਪਾਸ ਹੋਇਆ ਸੀ, ਉੱਥੇ ਅੱਜ ਸੋਵਰੈਨਿਟੀ ਮਾਰਚ ਹੋ ਰਿਹਾ ਖਾਲਸਾ ਪੰਥ ਦਾ। ਇਹ ਗਲਿਆਰੇ ਜਿਨ੍ਹਾਂ ਅੱਜ ਤੋਂ 8 ਦਹਾਕੇ ਪਹਿਲਾਂ ਦੁਨੀਆ ਦੀਆਂ 50 ਕੌਮਾਂ ਨੇ ਇਕੱਠਿਆਂ ਹੋ ਕੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਸੀ, ਉੱਥੇ ਹੀ ਅੱਜ ਸਿੱਖ ਕੌਮ ਜਿਹੜੀ ਆ ਆਪਣੇ ਆਜ਼ਾਦ ਘਰ ਖਾਲਿਸਤਾਨ ਦੇ ਵਾਸਤੇ ਇੱਕ ਬਹੁਤ ਵੱਡਾ ਸਮਾਗਮ ਕਰ ਰਹੀ ਹੈ। ਔਰ ਕੌਮ ਦੀ ਜਿਹੜੀ ਸ਼ਹੀਦੀਆਂ ਵਾ ਉੱਤੇ ਅੱਜ ਕੌਮ ਪਹਿਰਾ ਦੇ ਰਹੀ ਹੈ। ਔਰ ਮਹਾਰਾਜ ਕਿਰਪਾ ਕਰਨ ਔਰ ਕੌਮ ਨੂੰ ਬਲ ਬਖਸ਼ਣ ਕਿ ਪਹਿਲੇ ਪਾਤਸ਼ਾਹ ਨੇ ਜਿਹੜੇ ਹਲੀਮੀ ਰਾਜ ਦੀ ਗੱਲ ਕੀਤੀ ਸੀ ਉਹ ਕੌਮ ਸਥਾਪਿਤ ਕਰ ਸਕੇ। ਔਰ ਅੱਜ ਸਾਨੂੰ ਇਹ ਵੀ ਦੇਖ ਕੇ ਖੁਸ਼ੀ ਹੋਈ ਹੈ ਕਿ ਇੱਥੇ ਇੰਨੀ ਸੰਗਤ ਜਿਹੜੀ ਹੈ ਇਕੱਠੀ ਹੋਈ ਹੈ। ਔਰ ਤਕਰੀਬਨ 4 ਦਹਾਕੇ ਪਹਿਲਾਂ ਕੌਮ ਨੇ ਜੋ ਕੌਮ ਨਾਲ ਬੀਤਿਆ ਔਰ ਜਿਸ ਤਰ੍ਹਾਂ ਇੰਡੀਆ ਨੇ ਸਿੱਖ ਜੈਨੋਸਾਈਡ ਕੀਤੀ ਔਰ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕੌਮ ਉਸ ਦੁੱਖ ਨੂੰ ਅੱਜ ਵੀ ਆਪਣੇ ਮਨ 'ਚ ਵਸਾਏ ਹੋਏ ਹੈ ਔਰ ਆਪਣੇ ਕੌਮੀ ਘਰ ਦੇ ਮੁੱਦੇ ਤੇ ਸਾਰੇ ਇਕੱਠੇ ਹੋ ਕੇ ਵੱਧ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੈਨ ਫਰਾਂਸਿਸਕੋ ਦੀਆਂ ਸੜਕਾਂ ਤੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ, ਜਿੱਥੇ ਘੱਲੂਘਾਰਾ 84 ਦੀ ਯਾਦ ਦਹਾਨੀ ਕਰਵਾ ਰਿਹਾ ਹੈ, ਉੱਥੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਸ ਦਿਨ ਇਹ ਘੱਲੂਘਾਰਾ ਵਰਤਾਇਆ ਗਿਆ, 4 ਚੁਫੇਰੇ ਖਾਲਿਸਤਾਨੀ ਨਿਸ਼ਾਨ ਸਾਹਿਬ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਇਸ ਗੱਲ ਦਾ ਸਬੂਤ ਨੇ ਕਿ ਜੇ ਭਾਰਤੀ ਹਾਕਮ ਸਮਝਦੇ ਸੀ ਕਿ ਉਹਨਾਂ ਨੇ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਸਿੱਖਾਂ ਨੂੰ ਸਬਕ ਸਿਖਾਇਆ ਤੇ ਇਹ ਉਹਨਾਂ ਦਾ ਅੰਦਾਜ਼ਾ ਗਲਤ ਸਾਬਤ ਹੋਇਆ। ਅੱਜ ਆਲਮੋਸਟ 38 ਸਾਲ ਬਾਅਦ 4 ਚੁਫੇਰੇ ਖਾਲਿਸਤਾਨ ਦੀਆਂ ਗੁੰਜਾਰਾਂ ਨੇ ਫਾਈਨਲ ਮੁਕਾਮ ਤੇ ਜਾ ਕੇ ਅਸੀਂ ਸਾਰੇ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਾਂਗੇ। ਡਾਕਟਰ ਇਕਤਾਰ ਕਰਾਮਤ ਚੀਮਾ ਇੰਗਲੈਂਡ ਤੋਂ ਖਾਸ ਤੌਰ ਤੇ ਆਏ ਨੇ, ਸਰਦਾਰ ਅਜਮੇਰ ਸਿੰਘ ਸਿੱਖ ਹਿਸਟੋਰੀਅਨ ਨੇ, ਔਰ ਅਸੀਂ ਸਤਿਗੁਰੂ ਰਹਿਮਤ ਕਰਨ ਇਹ ਖਾਲਿਸਤਾਨ ਦਾ ਸਾਡਾ ਮਾਰਕ ਜਿਹੜਾ ਬੇਸ਼ੱਕ ਕਠਨ ਹੈ, ਸਾਡੇ ਇੱਕ ਬੜੇ ਹੀ ਕਪਟੀ ਦੁਸ਼ਮਣ ਦੇ ਨਾਲ ਵਾਹ ਹੈ, ਪਰ ਅਲਟੀਮੇਟਲੀ ਅਸੀਂ ਜਿੱਤਾਂਗੇ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਕੱਠੇ ਹੋਏ ਆ, ਸਿੱਖ ਸੰਗਤ ਇੱਥੇ ਪਹੁੰਚੀ ਆ, ਇਹ 1984 ਦੀ ਯਾਦ ਵਿੱਚ ਤੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇ ਯਾਦ ਵਿੱਚ। 1984 ਦੀ ਕੀ ਆ, ਸਾਡੀ ਇੱਕ ਨਸਲਕੁਸ਼ੀ ਕੀਤੀ ਗਈ, ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਗਏ। ਅਸੀਂ ਭਾਰਤ ਦੀ ਆਜ਼ਾਦੀ ਵਾਸਤੇ 98 ਦਿੱਤੀਆਂ, ਇਸ ਦੇਸ਼ ਨੂੰ ਆਜ਼ਾਦ ਕਰਾਇਆ। ਇਸ ਦੇਸ਼ ਦੀ ਆਜ਼ਾਦੀ 'ਚ ਸਾਡਾ ਸਿੱਖਾਂ ਦਾ ਬਹੁਤ ਵੱਡਾ ਖੂਨ ਦਾ ਜੋ ਲਹੂ ਡੁੱਲਿਆ ਤੇ ਅਸੀਂ ਆਜ਼ਾਦੀ, ਪਰ ਇਸ ਦੇਸ਼ ਨੇ ਸਾਨੂੰ ਧੋਖਾ ਦਿੱਤਾ। 1947 ਵਿੱਚ ਜੋ ਵਾਅਦੇ ਸਾਡੇ ਨਾਲ ਕੀਤੇ ਗਏ ਸਨ, ਸਾਡੇ ਲੀਡਰਾਂ ਨਾਲ ਕੀਤੇ ਗਏ ਸਨ, ਉੱਥੋਂ ਪੰਡਿਤ ਨਹਿਰੂ ਆਜ਼ਾਦੀ ਤੋਂ ਬਾਅਦ ਮੁੱਕਰ ਗਿਆ ਤੇ ਕਹਿੰਦਾ ਕਿ ਅੱਜ ਅਸੀਂ ਆਜ਼ਾਦ ਹਾਂ। ਤੇ ਜਦ ਸਾਡੇ ਲੀਡਰਾਂ ਨੇ, ਮਾਸਟਰ ਬਲਦੇਵ ਸਿੰਘ ਜੀ ਨੇ ਕੁਰਸੀ ਤੇ ਬਹਿਣ ਲੱਗਿਆ ਕਿਹਾ ਬਿਲਕੁਲ ਅਸੀਂ ਅੱਜ ਆਜ਼ਾਦ ਹਾਂ, ਤੇ ਉਹ ਕਹਿੰਦਾ ਤੁਸੀਂ ਨਹੀਂ, ਅੱਜ ਹਿੰਦੂ ਆਜ਼ਾਦ ਆ। ਤੁਸੀਂ ਹਿੰਦੂ ਨੂੰ ਗੁਲਾਮ ਦੇਖਿਆ, ਆਜ਼ਾਦ ਨਹੀਂ ਦੇਖਿਆ ਸੀ। ਅੱਜ ਹਿੰਦੂ ਆਜ਼ਾਦ ਆ। ਤੁਹਾਡੀ ਇੱਕ ਵੀ ਮੰਗ, ਜਿਹੜੀ 17 ਗੱਲਾਂ ਤੁਹਾਡੇ ਨਾਲ ਕੀਤੀਆਂ ਗਈਆਂ ਸਨ, ਵਾਅਦੇ ਕੀਤੇ ਗਏ ਸਨ, ਇੱਕ ਵੀ ਵਾਅਦਾ ਪੂਰਾ ਨਹੀਂ ਕਰਾਂਗੇ। ਤੇ ਨਾਲ ਹੀ ਜੈ ਰਾਮ ਪੇਸ਼ਾ ਕੌਮ ਕਿਹਾ ਗਿਆ। ਅਸੀਂ ਪੰਜਾਬੀ ਭਾਸ਼ਾ ਬੋਲਣ ਵਾਲੇ, ਬਾਕੀ ਸਭ ਨੂੰ ਵੱਖਰੇ ਵੱਖਰੇ ਸੂਬੇ ਮਿਲੇ, ਅਸੀਂ ਪੰਜਾਬੀ ਸੂਬੇ ਦੀ ਮੰਗ ਰੱਖੀ ਵੀ ਸਾਡਾ ਪੰਜਾਬ ਸਾਡਾ ਪੰਜਾਬੀ ਬੋਲਣ ਵਾਲਾ ਇੱਕ ਸੂਬਾ ਹੋਵੇ। ਪਰ ਭਾਰਤ ਦੀ ਸਰਕਾਰ ਨੇ ਸਾਡੀ ਉਸ ਮੰਗ ਵੀ ਨਾ ਮੰਨਿਆ। ਕਰਾਈ ਗਈ ਪੈਨਸਲਾਂ ਨਾਲ ਹਰਿਆਣੇ ਵਿੱਚ ਹਿੰਦੀ ਭਾਸ਼ਾ, ਸਿੱਖਾਂ ਦੀ ਹਿੰਦੀ ਭਾਸ਼ਾ ਲਿਖ ਕੇ ਉਹਨੂੰ ਮਿਟਾ ਕੇ, ਪੈਨਸਲਾਂ ਨਾਲ ਲਿਖ ਕੇ, ਤੇ ਬਾਅਦ ਚੋਂ ਮਿਟਾ ਕੇ ਸਾਡਾ ਹਰਿਆਣਾ ਵੱਖਰਾ ਕੀਤਾ, ਹਿਮਾਚਲ ਵੱਖਰਾ ਕੀਤਾ, ਪੰਜਾਬ ਦੇ ਟੁਕੜੇ ਟੁਕੜੇ ਕੀਤੇ। ਇੱਥੇ ਹੀ ਬਸ ਨਹੀਂ, ਜੁਰਮ ਉਹਨਾਂ ਨੇ ਬਹੁਤ ਕੀਤੇ। ਤੇ ਉਹਨਾਂ ਜੁਰਮਾਂ ਦੀ ਜਿਹੜੀ ਇੱਕ ਲਾਈਨ ਸੀ, ਉਹ ਸਾਡੇ ਦਰਬਾਰ ਸਾਹਿਬ ਸਾਡੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਸ਼ਾਂਤੀਪੂਰਵਕ ਸਿੱਖਾਂ ਤੇ ਹਮਲੇ ਤੇ ਹੋਈ। 6 ਜੂਨ 1 ਜੂਨ ਤੋਂ ਲੈ ਕੇ ਤੇ 10 ਜੂਨ 1984 ਤੱਕ ਇੱਕ ਬੜਾ ਵੱਡਾ ਫੌਜੀ ਹਮਲਾ ਸਿੱਖਾਂ ਦੇ ਅਕਾਲ ਤਖਤ ਤੇ ਕੀਤਾ ਗਿਆ। ਭਾਰਤ ਦੀ ਫੌਜਾਂ ਦੇ ਟੈਂਕਾਂ ਤੇ ਤੋਪਾਂ ਨਾਲ ਕੀਤਾ। ਉਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਹੜੇ ਹਥਿਆਰ ਇੱਕ ਆਰਮੀ ਦੂਜੇ ਦੇਸ਼ ਦੀ ਆਰਮੀ ਤੇ ਵੀ ਵਰਤਣ ਲੱਗਿਆ ਵਰਜਦੀ ਹੈ, ਨਹੀਂ ਵਰਤਦੀ। ਜ਼ਹਿਰੀਲੀਆਂ ਗੈਸਾਂ ਵਰਤੀਆਂ ਗਈਆਂ, ਟੈਂਕ ਚਲਾਏ ਗਏ, ਤੇ ਸਾਡੇ ਜਿਹੜੇ ਸਿੱਖਾਂ ਨੇ ਅੱਗੋਂ ਅੰਦਰੋਂ ਜਵਾਬ ਦਿੱਤਾ, ਕਿਉਂਕਿ ਆਪਣੀ ਰੱਖਿਆ ਕਰਨ ਦਾ ਹਰ ਇੱਕ ਨੂੰ ਹੱਕ ਆ। ਤੇ ਸਿੱਖਾਂ ਨੇ ਅੰਦਰੋਂ ਜਵਾਬ ਦਿੱਤਾ। ਅਸੀਂ ਉਸ ਦਾ ਦਿਨ ਮਨਾਉਂਦੇ ਅੱਜ, ਤੇ ਇਸ ਦੇਸ਼ ਨੂੰ ਸਾਨੂੰ ਹਰ ਇੱਕ ਸਿੱਖ ਨੂੰ ਦਿਲ 'ਚ ਲਿਖ ਲੈਣਾ ਚਾਹੀਦਾ, ਦੀਵਾਰ ਤੇ ਲਿਖ ਲੈਣਾ ਚਾਹੀਦਾ ਕਿ ਅਸੀਂ ਗੁਲਾਮ ਆ, ਅਸੀਂ ਆਜ਼ਾਦ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਾਡਾ 7ਵਾਂ ਮਹਾਨ ਨਗਰ ਕੀਰਤਨ ਹੈ ਸੈਨ ਫਰਾਂਸਿਸਕੋ ਦੇ ਵਿੱਚ। ਅਸੀਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਨ ਔਰ ਇਹ ਸਾਡਾ ਸਵਰੈਨਟੀ ਮਾਰਚ ਵੀ ਹੈ, ਫਰੀडम ਮਾਰਚ ਵੀ ਹੈ, ਤਾਂ ਕਿ ਜਿਹੜਾ ਹੀ 1849 ਦੇ ਵਿੱਚ ਆਪਣਾ ਦੇਸ਼ ਲੂਜ਼ ਕਰ ਬੈਠੇ ਸੀ ਬ੍ਰਿਟਿਸ਼ ਅੰਪਾਇਰ ਨੂੰ ਵਾਪਸ ਲੈਣ ਲਈ ਜੱਦੋ-ਜਹਿਦ ਕਰ ਰਹੇ ਹਾਂ। ਔਰ ਸਾਰੀ ਸਿੱਖ ਸੰਗਤ ਨੂੰ ਨਾਰਥ ਅਮਰੀਕਾ ਦੇ ਅੰਦਰ, ਵਰਲਡ ਦੇ ਅੰਦਰ ਆਪਾਂ ਸਾਰੇ ਰੈਫਰੈਂਡਮ ਦੀਆਂ ਵੋਟਾਂ ਪਾ ਕੇ ਆਪਣਾ ਵੱਖਰਾ ਦੇਸ਼ ਬਣਾਈਏ, ਕਿਉਂਕਿ ਵਰਲਡ ਦੇ ਅੰਦਰ ਸਾਡਾ 5ਵਾਂ ਵੱਡਾ ਧਰਮ ਹੈ ਔਰ ਸਿੱਖ ਕੌਮ ਹੀ ਹੈ ਜਿਨ੍ਹਾਂ ਕੋਲ ਆਪਣਾ ਦੇਸ਼ ਨਹੀਂ ਹੈ। ਆਓ ਸਾਰੇ ਰਲ ਕੇ ਆਪਣੇ ਦੇਸ਼ ਲਈ ਜੱਦੋ-ਜਹਿਦ ਕਰੀਏ ਔਰ ਆਪਣਾ ਨਵਾਂ ਖਾਲਿਸਤਾਨ ਸਿਰਜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰਾ ਦਿਆਂਗੇ ਠੋਕ